ਟੋਕੀਓ ਵਿੱਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਡੈਲੀਗੇਟਾਂ ਦੀ ਮੀਟਿੰਗ ਤੋਂ ਬਾਅਦ ਆਸਟ੍ਰੇਲੀਆ ਦਾ ਸ਼ਹਿਰ ਬ੍ਰਿਸਬੇਨ ਦਾ 2032 ਓਲੰਪਿਕ ਖੇਡਾਂ ਦੇ ਮੇਜ਼ਬਾਨ ਸ਼ਹਿਰ ਵਜੋਂ ਐਲਾਨ ਹੋਇਆ ਹੈ। ਇਸ ਫੈਸਲੇ ਦਾ ਐਲਾਨ ਹੁੰਦਿਆਂ ਹੀ ਆਸਟ੍ਰੇਲੀਆ ਵਿੱਚ ਹਰ ਪਾਸੇ ਖੁਸ਼ੀ ਦੀ ਲਹਿਰ ਛਾ ਗਈ ਹੈ ਤੇ ਇਸ ਮੌਕੇ ਬ੍ਰਿਸਬੇਨ ਸ਼ਹਿਰ 'ਚ ਮਨਮੋਹਣੀ ਆਤਿਸ਼ਬਾਜ਼ੀ ਵੀ ਕੀਤੀ ਗਈ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਇਸ ਇਤਿਹਾਸਿਕ ਮੌਕੇ ਕੁਇਨਜ਼ਲੈਂਡ ਦੇ ਪ੍ਰਤੀਨਿਧ ਮੰਡਲ ਵੱਲੋਂ ਪ੍ਰੀਮੀਅਰ ਐਨਾਸਟਾਸ਼ੀਆ ਬ੍ਰਿਸਬੇਨ, ਲਾਰਡ ਮੇਅਰ ਐਡਰੀਅਨ ਸ਼ਰਾਈਨਰ ਅਤੇ ਸੰਘੀ ਖੇਡ ਮੰਤਰੀ ਰਿਚਰਡ ਕੋਲਬੈਕ ਅਤੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਓਲੰਪਿਕ ਅਤੇ ਪੈਰਾ ਓਲੰਪਿਕ ਖੇਡਾਂ ਦੇ ਟੋਕੀਓ ਆਯੋਜਨ ਕਮੇਟੀ ਦੇ ਹਾਸ਼ੀਮੋਟੋ ਸਿਕੋ ਨੇ ਬ੍ਰਿਸਬੇਨ 2032 ਓਲੰਪਿਕ ਖੇਡਾਂ ਦੇ ਮੇਜ਼ਬਾਨ ਸ਼ਹਿਰ ਵਜੋਂ ਜਿੱਤ ਵਾਲੀ ਬੋਲੀ ਤੇ ਵਧਾਈ ਦਿੰਦਿਆਂ ਕਿਹਾ ਕਿ ਮੇਰੀ ਦਿਲੋਂ ਵਧਾਈ ਬ੍ਰਿਸਬੇਨ ਅਤੇ ਆਸਟ੍ਰੇਲੀਆ ਦੇ ਲੋਕਾਂ ਨੂੰ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਦੌਰਾਨ ਵਿਸ਼ਵ ਦੇ ਖੇਡ ਭਾਈਚਾਰੇ ਨੇ ਕੋਵਿਡ-19 ਦੀਆਂ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਹਾਲਾਂਕਿ IOC ਦੇ ਪ੍ਰਧਾਨ ਥਾਮਸ ਬਾਚ ਦੀ ਦ੍ਰਿੜ ਅਗਵਾਈ ਵਿੱਚ ਓਲੰਪਿਕ ਖੇਡਾਂ ਨੇ ਨਿਰੰਤਰ ਤਰੱਕੀ ਕੀਤੀ ਹੈ, ਜੋ ਬ੍ਰਿਸਬੇਨ ਦੇ ਹੱਕ ਵਿੱਚ ਫੈਸਲੇ ਵਜੋਂ ਸਿੱਧ ਹੋਈ ਹੈ। 30 ਖੇਡਾਂ ਦਾ ਆਯੋਜਨ ਬ੍ਰਿਸਬੇਨ, ਗੋਲਡ ਕੋਸਟ, ਸਨਸ਼ਾਈਨ ਕੋਸਟ, ਲੋਗਨ, ਇਪਸਵਿਚ ਅਤੇ ਰੈਡਲੈਂਡਸ ਵਿੱਚ ਦੱਖਣ ਪੂਰਬੀ ਕੁਇਨਜ਼ਲੈਂਡ ਵਿੱਚ 30 ਤੋਂ ਵੱਧ ਸਥਾਨਾਂ ਤੇ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ। ਬ੍ਰਿਸਬੇਨ ਦਾ ਨਵੀਕਰਨ ਵਾਲਾ ਗਾਬਾ ਸਟੇਡੀਅਮ ਖੇਡਾਂ ਦਾ ਮੁੱਖ ਕੇਂਦਰ ਹੋਵੇਗਾ। ਸਟੇਡੀਅਮ ਦੇ ਨਾਲ ਹੀ ਉਸਾਰੀ ਅਧੀਨ ਅੰਡਰਗਰਾਉਂਡ ਰੇਲਵੇ ਸਟੇਸ਼ਨ ਵੀ ਲੋਕਾਂ ਦੀ ਸਹੂਲਤ ਲਈ ਜਲਦੀ ਤਿਆਰ ਹੋ ਜਾਵੇਗਾ। ਬ੍ਰਿਸਬੇਨ ਅਤੇ ਗੋਲਡ ਕੋਸਟ ਵਿੱਚ 2 ਐਥਲੀਟ ਖੇਡ ਪਿੰਡ ਬਣਨਗੇ। ਬ੍ਰਿਸਬੇਨ 2032 ਦੀਆਂ ਖੇਡਾਂ ਲਈ $4.5 ਬਿਲੀਅਨ ਦੇ ਬਜਟ ਦੀ ਜ਼ਰੂਰਤ ਹੋਵੇਗੀ। IOC 2.5 ਬਿਲੀਅਨ ਫੰਡ ਮੁਹੱਈਆ ਕਰਵਾਉਣ ਲਈ ਤਿਆਰ ਹੈ। ਬਾਕੀ ਦੀ ਟਿਕਟ ਵੀ ਵਿਕਰੀ ਅਤੇ ਸਪਾਂਸਰਸ਼ਿਪ ਤੋਂ ਇਕੱਠੀ ਕੀਤੀ ਜਾਵੇਗੀ। ਆਸਟ੍ਰੇਲੀਆ ਦਾ ਸ਼ਹਿਰ ਬ੍ਰਿਸਬੇਨ ਦੀ 2032 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਮਿਲਣ ਨਾਲ ਬ੍ਰਿਸਬੇਨ ਦੇ ਬੁਨਿਆਦੀ ਖੇਡ ਢਾਂਚੇ ਦੇ ਨਵੀਕਰਨ ਦੇ ਨਾਲ ਬ੍ਰਿਸਬੇਨ ਦੁਨੀਆ ਭਰ ਦੇ ਪ੍ਰਮੁੱਖ ਸ਼ਹਿਰਾਂ ਵਜੋਂ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਛੂਹਦਿਆਂ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਕੁਇਨਜ਼ਲੈਂਡ ਸੂਬੇ ਨੂੰ ਸੈਰ ਸਪਾਟਾ ਕੇਂਦਰ ਵਜੋਂ ਸਥਾਪਿਤ ਕਰੇਗਾ ਅਤੇ ਪ੍ਰਮੁੱਖ ਖੇਡਾਂ ਤੇ ਪ੍ਰੋਗਰਾਮਾਂ ਨੂੰ ਆਕਰਸ਼ਿਤ ਕਰੇਗਾ। ਆਸਟ੍ਰੇਲੀਆ ਨੇ ਇਸ ਤੋਂ ਪਹਿਲਾਂ 1956 ਵਿੱਚ ਮੈਲਬਰਨ ਅਤੇ 2000 ਵਿੱਚ ਸਿਡਨੀ ਵਿੱਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ।